नहीं अंदर वाला बेटा लगा लो चल पकड़ के रख पकड़ के बस बरसाई ਇਹਦੇ ਵਿੱਚ ਨਿਓਲਾ ਵੜ ਗਈ ਵੱਡਾ ਸਾਰਾ ਪੈਪ ਵਿੱਚ ਕਸਮੇ ਅੱਲਾ ਦੀ ਮਜ਼ਾਕ ਨਹੀਂ ਕਰਦਾ ਪਿਆ ਮੈਂ ਕਿਤੇ ਬਾਹਰ ਖੜਾ ਨਿਓਲਾ ਵੜ ਗਿਆ ਤੇ ਮੈਂ ਪੈਪ ਬਣ ਗਿਆ ਪੈਪ ਕਿਤੇ ਪੈਪ ਨਾਲ ਪਾਣੀ ਪਾਵਾਂ ਤਾਂ ਕਿ ਬਾਹਰ ਨਿਕਲੇ ਇਹਨੇ ਆਪਣਾ ਪੈਪ ਖਰਾਬ ਕਰ ਦੇਣਾ ਪਾਣੀ ਜੀ ਵਿੱਚ ਮੈਂ ਪਾ ਦਿੱਤਾ ਤੇ ਮੈਨੂੰ ਸਾਈਡ ਤੇ ਉੱਠਣਾ ਪੈਣਾ ਕਿ ਮੇਰੇ ਉੱਤੇ ਹੀ ਨਾ ਆ ਕੇ ਚੜ ਜਾਵੇ ਲੈ ਜੀ ਮਾਸ਼ਾਅੱਲਾ ਲਾਲਾਂ ਦੀ ਜੋੜੀ ਆ ਗਈ ਹੈ ਤੇ ਲਾਲਾਂ ਦੀ ਜੋੜੀ ਜਿਹੜੀ ਮੇਰੀ ਦੋਨੋਂ ਮਾਵਾਂ ਦੇ ਦਿੰਦੇ ਐ ਨਾਸ਼ਤਾ ਪਿਆ ਜੀ ਦੋਨਾਂ ਦਾ ਇੱਕ ਇੱਥੇ ਅੰਮੀ ਜਾਨ ਬੈਠ ਜਾਏਗੀ ਇੱਕ ਇੱਥੇ ਬੈਠ ਜਾਏਗੀ ਚਲੋ ਜੀ ਸ਼ੁਰੂ ਕਰੋ ਇੱਕ ਦੂਜੇ ਦੇ ਮੂੰਹ ਦੇ ਵਿੱਚ ਰੋਟੀ ਪਾਓ ਅੱਜ ਪਿਆਰ ਦੀ ਇੰਤਹਾ ਕਰ ਦਿਓ ਦੋਨੋਂ ਜਾਨੀਆਂ ਹੈ ਅੰਮੀ ਸਾਡਾ ਪਹਿਲਾਂ ਹੀ ਪਿਆਰ ਹੈ ਪਹਿਲਾਂ ਪਿਆਰ ਕੋਈ ਨਹੀਂ ਹੈ ਪਹਿਲਾਂ ਹੀ ਜ਼ਿਆਦਾ ਪਿਆਰ ਹੈ ਉਹਦੀ ਮਧਰੀ ਅੰਮੀ ਦੀ ਰੋਟੀ ਅੰਮੀ ਤੁਹਾਡੀ ਥੋੜੀ ਬਰੀਕ ਹੈ ਅੰਮੀ ਦੇ ਦੰਦ ਨਹੀਂ ਹੈਗੇ ਤੁਸੀਂ ਦੰਦ ਲਵਾ ਲੇ ਅੱਛਾ ਚਲੋ ਫਿਰ ਵੰਡ ਕੇ ਖਾਓ माशाल्लाह कुर्बान जावा दिल खुश हो गया अल्लाह जिंदगी करे इन्हां दी वाह माशाल्लाह जी साड़ी बेटी तैयार होगी माशाल्लाह जन्नत गुल ओ बिस्मिल्लाह सारी खूबसूरती है हाँ जी वाह कितनी प्यारी ड्रेस पहनी है कितनी प्यारे शूज पहने हैं वाह पोनी भी पहनी है अच्छा जी जूती भी पहनी है उसने सारा कुछ बता रही है और क्या पहनना है दिखाओ चूड़ियाँ पहनी है दिखाओ शाबाश चूड़ियाँ दिखाओ मेरा बेटा वाह लो जी इसने चूड़ियाँ भी पहनी है वो भी दिखा रही है कि कैसे मैंने सोनी चूड़ियाँ पहनी है वाह चा अंगूठी तो दिखाओ कैसी पहनी है दिखाओ तो सही ये वाली अंगूठी पहनी है माशाल्लाह और नहीं अल्लाह खैर करेगा टांका नहीं लगना सट उदा लग गई है थोड़ा होठ फट गया हाँ ओ बस खून साफ कर जन्नत ਨੂੰ ਜੀ ਸੱਟ ਲੱਗ ਗਈ ਹੈ ਡਿੱਗ ਗਈ ਹੈ ਹੁਣ ਅਸੀਂ ਜੀ ਇਹਨੂੰ ਡਾਕਟਰ ਕੋਲ ਲੈ ਕੇ ਚੱਲੇ ਆ ਅਜੇ ਵਲੌਗ ਅਸੀਂ ਸ਼ੁਰੂ ਕਰਨਾ ਸੀ ਜੀ ਤੇ ਫਿਰ ਅਚਾਨਕ ਜੰਨਤ ਅੰਦਰ ਗਿਰ ਗਈ ਟੇਬਲ ਦੀ ਨੁੱਕਰ ਲੱਗੀ ਇਹਨੂੰ ਬਸ ਮੇਰਾ ਪੁੱਤ ਬਸ ओ बस मुंह खोलो जन्नत ना बार छेड़ो मुंह खोलो बेटा चल अंदर चल वारी आ गई अंदर वाला माया जी पायोडीन माड़ी जी लगा दी है ना बेटा लगा लो ओ मुकद्दर सीधा सिर का मां दिन दे दो चल बाहर चल पकड़ के बस हल्का जा साफ करना ਅੱਜ ਦਾ ਜਿਹੜਾ ਵਲੌਗ ਹੈ ਨਾ ਜੀ ਸਾਡਾ ਪਰੇਸ਼ਾਨੀ ਦੇ ਨਾਲ ਜਿਹੜਾ ਸਟਾਰਟ ਹੋਇਆ ਵਾ ਕਿਉਂਕਿ ਜੰਨਤ ਗੁਲ ਦੇ ਨਾਲ ਸੱਟ ਲੱਗ ਗਈ ਟੇਬਲ ਦੀ ਜਿਹੜੀ ਉੱਪਰ ਹੈ ਨਾ ਉਹ ਉੱਥੇ ਲੱਗੀ ਨਾ ਤੇ ਮਾਸੇੜਾ ਨਾਲ ਫਟ ਗਿਆ ਅੰਦਰ ਵੀ ਤੇ ਬਾਹਰ ਵੀ ਮੈਂ ਇਹ ਖੇਲਦੀ ਪਈ ਸੀ ਜੰਨਤ ਤੇ ਮੈਂ ਨਾ ਬਰਤਨ ਧੋ ਰਹੀ ਸੀ ਮੈਨੂੰ ਉਦੋਂ ਆਵਾਜ਼ ਆਈ ਜਦੋਂ ਰੋਣ ਲੱਗੀ ਨਾ ਸੱਟ ਲੱਗੀ ਹੈ ਉਦੋਂ ਉਸ ਟਾਈਮ ਮੈਂ ਬਰਤਨ ਛੱਡੇ ਤੇ ਜਲਦੀ ਨਾਲ ਡਾਕਟਰ ਕੋਲ ਲੈ ਕੇ ਗਈ ਹਾਂ ਤੇ ਨਾਲੇ ਫਿਰ ਇਹਦੇ ਨਾਲ ਕੱਪੜੇ ਵੀ ਸਾਰੇ ਖਰਾਬ ਹੋ ਗਏ ਸੀ ਖੂਨ ਨਾਲ ਫਿਰ ਉਹ ਹੁਣ ਇਹਦੇ ਚੀਜ਼ ਕੀਤੇ ਆ ਮੈਂ ਕਿਹਾ ਨਾਲ ਸੋਹਣੀ ਹਵਾ ਚੱਲਦੀ ਹੈ ਥੋੜਾ ਨਾ ਇਹਦਾ ਜ਼ੇਨ ਹੋਰ ਬਸ ਹਾਂ ਜਿਹਨਾਂ ਦੀ ਕੋਈ ਵੀ ਦੱਸਣ ਰਹੀ ਹੈ ਕਿ ਮੇਰੇ ਸੋਹਣੀਆਂ ਸੂਈਆਂ ਲੱਗੀਆਂ ਹੋਈਆਂ ਇਹ ਵੀ ਦੇਖੋ ਕਹਿੰਦੇ ਮੇਰੀਆਂ ਸੂਈਆਂ ਵੀ ਦਿਖਾਓ ਮੇਰੀਆਂ ਚੂੜੀਆਂ ਵੀ ਦਿਖਾਓ ਤੇ ਨਾ ਇਹਦਾ ਬੁੱਲ ਵੀ ਜਿਹੜਾ ਨਾ ਸਵੈਲਿੰਗ ਹੋ ਗਈ ਹੈ ਬਾਹਰੋਂ ਵੀ ਜਿਹੜਾ ਨਾ ਮਾਸ ਫਟ ਗਿਆ ਤੇ ਅੰਦਰ ਵਾਰ ਤੇ ਤਾਂ ਕਰਕੇ ਨਾਲੇ ਇਹਦੀ ਸੋਜ ਵੀ ਹੈਗੀ सलामत रखे सेहत तंदरुस्ती दे लंबी जिंदगी अता फरमाए नेक फरमा बता अपना आमीन ओहो माशाल्लाह जी अल्लाह पाक की रहमत भी स्टार्ट हो गई है तो पहले हल्की जी फुहार है हुन एक मोटी कणियां शुरू हो गई
अस्सलामुअलैकुम मेरी यूट्यूब फैमिली माशाल्लाह जी ਜ਼ੋਰ ਦੀ ਅਜ਼ਾਨ ਵੀ ਹੋ ਰਹੀ ਹੈ ਨਮਾਜ਼ ਦਾ ਵੀ ਟਾਈਮ ਹੋ ਗਿਆ ਤੇ ਬਾਰਿਸ਼ ਦਾ ਜਿਹੜਾ ਰੁੱਖ ਹੈ ਨਾ ਜੀ ਉਹ ਸਾਡਾ ਇੱਧਰ ਕਿਚਨ ਵਾਲੀ ਸਾਈਡ ਤੇ ਹੈ ਇਹ ਦੇਖੋ ਇੱਧਰ ਹਲਕਾ ਫੁਲਕਾ ਗਿੱਲਾ ਤੇ ਜੀ ਹੁਣ ਚੱਲਦੇ ਆ ਨਾਲੇ ਨਮਾਜ਼ ਪੜ੍ਹਨੇ ਬਲਕਿ ਬਾਰਿਸ਼ ਰੁਕਦੀ ਹੈ ਜਾਂ ਇੱਥੇ ਪੜ੍ਹ ਲੈਂਦੇ ਆ ਜੀ लेकिन ये है कि कोई 1-2 दिन तो सुकून न लंघण गया देखो ना ਮਾਸ਼ਾਅੱਲਾ ਜੀ ਸਾਡੇ ਵੱਲ ਨਾ ਇੰਨੀ ਪਿਆਰਾ ਮੌਸਮ ਬਣ ਗਿਆ ਠੰਡਾ ਹੋ ਗਿਆ ਤੇ ਨਾਲੇ ਹਵਾ ਵੀ ਚੱਲ ਰਹੀ ਹੈ ਤੇ ਇੱਥੇ ਮੰਜੀ ਢਾ ਕੇ ਬੈਠ ਗਏ ਆ ਤੇ ਨਾਲੇ ਨਾ ਬਾਰਿਸ਼ ਵੀ ਹੋ ਕੇ ਹਟੀ ਸੀਗੀ ਤੇ ਬਾਹਰ ਤੁਸੀਂ ਦੇਖੋਗੇ ਨਾ ਬਾਹਰ ਦਾ ਵੀ ਤੁਹਾਨੂੰ ਵੀਊ ਦਿਖਾਣੇ ਪਾਣੀ ਛਾਣੀ ਹੋਇਆ ਇਧਰ ਅੰਮਾ ਜੀ ਨਾ ਤਿਆਰ ਸ਼ਿਆਰ ਹੋ ਕੇ ਨਾ ਕੰਗਾ ਸ਼ੰਗਾ ਤੇਸ਼ ਲਾ ਕੇ ਗੁੱਸਤ ਕਰਕੇ ਸੁਰਮਾ ਲਾ ਕੇ ਕਾਂਟੇ ਪਾ ਕੇ ਫਿਰ ਬਹਿ ਗਏ ਬਰਸ ਤੇ ਦਗੜ ਹਾਂ ਨਹੀਂ ਅੰਮੀ ਕਹਿੰਦੇ ਇੱਕ ਸੂਟ ਮੈਂ ਧੋ ਲੈਣੀ ਆ ਤੇ ਬਾਕੀ ਸੂਟ ਇਮਰਾਨ ਤੂੰ ਧੋ ਕੇ ਦੇ ਮੈਂ ਕਿਹਾ ਜੀ ਮੈਂ ਧੋ ਦਿਆਂਗਾ ਮੈਂ ਨੌਕਰ ਮੰਮੀ ਦਾ ਕਿਦੋਂ ਦੇਖ ਕੇ ਕੱਪੜੇ ਤੇ ਬਰਸ਼ ਮਾਰੀ ਜਾਂਦੇ ਨਾਲੇ ਉਹ ਸਾਡੀ ਭੈਣ ਕਹਿੰਦੀ ਸੀ ਨਾ ਕਿ ਅੰਮੀ ਅੱਗੇ ਕੰਮ ਕਰਦੀ ਚੰਗੀ ਲੱਗਦੀ ਸੀ ਹੈ ਹੁਣ ਸੁਸਤ ਚੁੱਪ ਤੇ ਅੰਮੀ ਨੇ ਮੈਂ ਦੱਸਿਆ ਤਾਂ ਅੰਮੀ ਕਹਿੰਦੇ ਚੱਲ ਮੈਂ ਅੱਜ ਆਪਣਾ ਇੱਕ ਸੂਟ ਦੇਣੀ ਆ ਦੇਖੋ ਜੀ ਅੰਮੀ ਨੇ ਕੰਗੀ ਸ਼ੰਗੀ ਫੇਰੀ ਇਸੇ ਤੇ ਇੱਧਰ ਅੰਮੀ ਦੇਖੀ ਜਾ ਰਹੀ ਹੈ ਅੰਮੀ ਕੋਲ ਪੁੱਛ ਅੰਮੀ ਕੱਪੜੇ ਧੋਤੇ ਗਏ ਕਿ ਨਹੀਂ ਅੰਮੀ ਦੇ ਇਹ ਬਾਰ-ਬਾਰ ਕਿਉਂ ਧੋਂਦੇ ਪਏ ਇਦਾਂ ਦੀ ਕੋਈ ਵੀ ਨਹੀਂ ਧੋਂਦਾ ਜਿਹੜੇ ਧੋਤੇ ਨਾ ਦਾਗ ਨਾ ਗੱਲ ਨਾ ਬਾਤ ਫਿਰ ਵੀ ਬੁਰਸ਼ ਵਿਚਾਰੇ ਦੀ ਖੈਰ ਨਹੀਂ ਹੁੰਦੀ ਤੇ ਕੱਪੜੇ ਦੀ ਵੀ ਖੈਰ ਨਹੀਂ ਹੁੰਦੀ ਹਰ 2 ਮਹੀਨੇ ਬਾਅਦ ਬੁਰਸ਼ ਅੰਮੀ ਨਵਾਂ ਲੈਣਾ ਪੈਂਦਾ ਘਿਸ ਜਾਂਦਾ ਅਗਲਾ ਨਹੀਂ ਤਾਂ ਬੁਰਸ਼ ਤਾਂ 2 ਸਾਲ ਨਹੀਂ ਖਰਾਬ ਹੁੰਦੇ ਪੈਰ ਮੈਂ ਤਾਂ ਕੰਮ ਹੁੰਦਾ ਰਹੇ ਬੁਰਸ਼ਾਂ ਨਾਲ ਅੰਮੀ ਮਹੀਨੇ ਡੇਢੇ ਚ ਘਸਾ ਕੇ ਉਹ ਮਾਰਦੇ ਕੱਪੜਾ ਵੀ ਉਦਾਂ ਨਹੀਂ ਰਹਿੰਦਾ ਅੱਲਾ ਦੀ ਮਦੀਆ ਤੂੰ ਇੱਥੇ ਬਹਿ ਗਈ ਹੈ ਇਹਦੇ ਵਿੱਚ ਨਿਓਲਾ ਵੜ ਗਈ ਵੱਡਾ ਸਾਰਾ ਪੈਪ ਵਿੱਚ ਕਸਮੇ ਅੱਲਾ ਦੀ ਮਜ਼ਾਕ ਨਹੀਂ ਕਰਦਾ ਪਿਆ ਮੈਂ ਕਿਤੇ ਬਾਹਰ ਖੜਾ ਨਿਓਲਾ ਵੜ ਗਿਆ ਤੇ ਮੈਂ ਪੈਪ ਬਣ ਗਿਆ ਪੈਪ ਕਿੱਥੇ ਪੈਪ ਨਾਲ ਪਾਣੀ ਪਾਵਾਂ ਤਾਂ ਕਿ ਬਾਹਰ ਨਿਕਲੇ ਇਹਨੇ ਆਪਣਾ ਪੈਪ ਖਰਾਬ ਕਰ ਦੇਣਾ ਪੈਪ ਕਿੱਥੇ ਮੈਂ ਤੈਨੂੰ ਪੈਪ ਲੈਣ ਗਿਆ ਤਾਂ ਮੈਨੂੰ ਕੀ ਪਤਾ ਸੀ ਤੂੰ ਕੋਲ ਬਹਿ ਜਾਣਾ ਲੇਕਿਨ ਤੈਨੂੰ ਉਹਨੇ ਕੀ ਕਹਿਣਾ ਇਹਦੇ ਵਿੱਚ ਨਿਓਲਾ ਚਲਾ ਗਿਆ ਸਾਡੇ ਪੈਪ ਪਾਣੀ ਪਾਈਏ ਨਿਕਲੀਏ ਨੇ ਪੈਪ ਟੁੱਕ ਦੇਣਾ ਅੰਦਰੋਂ ਪਲਾਸਟਿਕ ਦੇ ਨੀਆਂ 'ਚ ਪਾਣੀ ਪੈ ਜਾਣਾ ਪੈਪ ਵੀ ਖਾ ਜਾਂਦਾ ਹੁੰਦੇ ਦੰਦ ਬੜੇ ਤੇਜ਼ ਹੁੰਦੇ ਨਿਓਲੇ ਦੇ ਚੰਗਾ ਪਲਿਆ ਹੋਇਆ ਨਿਓਲਾ ਤਸੱਲੀ ਬਖਸ਼ ਸਾਡੇ ਆਪਣੇ ਪੈਪ ਵਿੱਚ ਬਾਹਰ ਨਿਓਲਾ ਵੜ ਗਿਆ ਮੈਂ ਕਿਹਾ ਪਾਣੀ ਪਾ ਹਾਂ ਪਾਣੀ ਛੱਡਣ ਲੱਗਾ ਨਾ ਫਿਰ ਨਿਕਲ ਜਾਏਗਾ ਮੁਕੱਦਸ ਨਿਕਲਿਆ ਤਾਂ ਨਹੀਂ ਕਿੱਧਰ ਚੱਲੇ ਹੋ ਪਾਣੀ ਜੀ ਵਿੱਚ ਮੈਂ ਪਾ ਦਿੱਤਾ ਤੇ ਮੈਨੂੰ ਸਾਈਡ ਤੇ ਉੱਠਣਾ ਪੈਣਾ ਕਿ ਮੇਰੇ ਉੱਤੇ ਹੀ ਨਾ ਆ ਕੇ ਚੜ ਜਾਵੇ ਇਹ ਤਾਂ ਪਾਣੀ ਬਾਹਰ ਨਿਕਲਦਾ ਹੁੰਦਾ ਮੁਕੱਦਸ ਉੱਤੋਂ ਪਾਣਾ ਪਏਗਾ ਛੱਤ ਉੱਤੋਂ ਪਾਣਾ ਪੈਣਾ
ਐ ਜੀ ਢਲਾਨ ਬਣੀ ਹੋਈ ਨਾ ਜੀ, ਥੱਲੇ ਪਾਣੀ ਆ ਹੀ ਨਹੀਂ, ਅੱਗਾ ਜਾ ਰਿਹਾ, ਅੱਗੇ ਨੂੰ ਨਹੀਂ ਜਾ ਰਿਹਾ। ਆ ਦੇਖਣਾ ਪਾਣੀ ਸਾਰਾ ਅੱਗੇ ਜਾ ਕੇ ਨਿਕਲਦਾ ਹੁੰਦਾ, ਤੋੜ ਤੱਕ ਅੱਗੇ ਜਾਵੇਗਾ ਨਾ ਫੇਰ ਹੈ। ਕਿੱਧਰ ਚੱਲੇ ਹੋ ਮਾਮਾ ਤੀਆਂ? ਇੱਥੇ ਆ ਕੇ ਖੜੋ ਬਹੁ, ਤੂੰ ਪਾਣੀ ਪਾਣਾ ਨਿਓਲਾ ਦੇਖੇ ਨਿਕਲਿਆ ਕਿ ਨਹੀਂ ਨਿਕਲਿਆ। ਆ ਜਾਓ, ਚਲੋ ਚੱਕਰ ਲਾ ਆਓ ਮਾੜਾ ਜਿਹਾ। ਇੰਨਾ ਕੁ ਪਾਣੀ ਮੈਂ ਪਾ ਲਿਆ, ਹੁਣ ਜੀ ਇੱਥੋਂ ਪਾ ਦਿੰਦੇ ਆ। ਵੇਖੋ ਨਾ ਇਹ ਜੀ ਮੈਂ ਜਾਲੀ ਤਲਾਈ ਹੈ, ਬਾਹਰੋਂ ਕੋਈ ਚੀਜ਼ ਤਾਂ ਨਹੀਂ ਆਉਂਦੀ ਇੰਨੀ ਛੇਤੀ, ਲੇਕਿਨ ਜਿਹੜਾ ਨਾ ਬਿਹਤਰ ਹੀ ਹੈ ਕਿ ਬਾਹਰੋਂ ਵੀ ਜਾਲੀ ਲਾਵਾਂ ਮੈਂ। ਮੁਕੱਦਸ ਤੇ ਅੰਮੀ ਉਹ ਜਾ ਰਹੀ ਹੈ, ਇਹ ਦੇਖੋ ਕਿੰਨੀ ਦੂਰ ਚਲੀ ਗਈ। ਬੱਦਲ ਜੀ ਇੱਧਰ ਇਹ ਸਾਈਡ ਲਿਆ ਕੇ ਹੁਣ ਇੱਧਰ ਕਿਤੇ ਬਾਰਿਸ਼ ਹੋ ਰਹੀ ਹੈ। ਇਹ ਜੀ ਰੇਲਵੇ ਟਰੈਕ ਸਾਡੇ ਸਾਹਮਣੇ, ਉਧਰ ਚਲੀ ਗਈਆਂ। ਮੈਂ ਕਹਿ ਰਿਹਾ ਸੀ ਵੀ ਮੈਂ ਇੱਧਰ ਰੱਖੀ ਸੀ ਜਾਲੀ ਲੋਹੇ ਦੀ, ਉੱਥੇ ਬੈਟਰੀ ਦੇ ਨਾਲ ਪਈ ਸੀ, ਉਹ ਜਾਲੀ ਨਹੀਂ ਲੱਭਣ ਡਈ। ਮੈਂ ਕਿਹਾ ਜਾਲੀ ਅੱਗੇ ਲਾ ਦੇਣਾ। ਹੁਣ ਮੈਂ ਉੱਤੇ ਗਿਆ ਤਾਂ ਤੂੰ ਇੰਝ ਚਲੀ ਗਈ ਹੈ, ਤਾਂ ਚਲੋ ਬਾਹਰ ਨਿਓਲਾ ਨਿਕਲਦਾ, ਬੰਦਾ ਦੇਖਦਾ, ਦਸਤਾ ਵੀ ਨਿਕਲ ਗਿਆ। ਨਿਕਲ ਗਿਆ, ਹਾਂ ਨਿਕਲ ਗਿਆ। ਪਤਾ ਨਹੀਂ ਤੈਨੂੰ ਪੁੱਛਣੀ ਨਿਕਲ। ਮੈਂ ਤਾਂ ਉੱਤੇ ਚਲਾ ਗਿਆ ਸੀ, ਮੈਂ ਛੱਤ ਦੇ ਉੱਤੋਂ ਛੱਤ ਜਾ ਕੇ ਪਾਣੀ ਪਾਇਆ ਪੈਪ ਵਿੱਚ। ਇਦੋਂ ਵੀ ਆਸਾ ਆਇਆ। ਕੋਸ਼ਿਸ਼ ਤੇ ਕਰੀਏ ਕੁਛ ਡਾਂਗ ਸੁੱਟਾ ਲੈ। ਨਹੀਂ ਅੰਮੀ ਡਾਂਗ ਛੋਟੇ ਦੀ ਜ਼ਰੂਰਤ ਨਹੀਂ ਹੋ, ਮੈਂ ਹੁਣ ਜਾਲੀ ਲਾ ਦੇਣੇ। ਜਾਲੀ ਕਿੱਥੇ ਪਈ ਲੋਹੇ ਦੀ? ਮੈਨੂੰ ਜਾਲੀ ਲੱਭ ਕੇ ਦੇ। ਮੈਂ ਉੱਤੋਂ ਵੀ ਲੱਭ ਕੇ ਲੈ ਆਇਆ, ਉੱਥੇ ਵੀ ਬੈਠ ਲੱਭਦਾ ਰਿਹਾ, ਨਹੀਂ ਲੱਭੀ। ਆ ਪੌੜੀਆਂ ਦੇ ਥੱਲੇ ਨਹੀਂ ਬਣਿਆ ਹੋਇਆ ਬਰਾਂਡਾ ਜਿਹਾ, ਉਹਦੇ ਵਿੱਚ ਦੇਖੋ ਡੱਬਾ ਪਿਆ ਸੀ ਕਾਟਨ ਦਾ। ਥੋੜਾ ਆਪਣਾ ਕਿੱਥੇ ਹੈਗਾ ਯਾਰ? ਥੋੜਾ ਨਹੀਂ ਲੱਭਣ ਡਿਆ। ਥੋੜਾ ਆਪਣਾ ਨਵਾਂ ਆਇਆ ਸੀ ਰੰਗੀਨ ਡੰਡਾ ਮੋਟਾ ਵਾਲਾ, ਤੇ ਕਿਹਨੂੰ ਪਤਾ ਹੋਣਾ। ਹੁਣ ਮੈਂ ਕਾਹਦੇ ਨਾਲ ਜਾਲੀ ਲਾਵਾਂਗਾ? ਥੋੜੇ ਤੋਂ ਬਗੈਰ ਜਾਲੀ ਲੱਗਣੀ ਭਲਾ? ਥੋੜੇ ਨਾ ਲਾਣੀ ਤੇ ਹੋਰ ਕਾਹਦੇ ਨਾਲ ਲਾਣੀ? ਕੇਲ ਠੋਕਾਂਗਾ ਸਾਈਡਾਂ ਤੋਂ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਵੀਡੀਓ ਵਿਖਾਈ ਸੀਗੀ ਜਾਲੀ ਨੂੰ ਗੋਲ, ਜਿਵੇਂ ਪੈਪ ਦੀ ਸ਼ੇਪ ਗੋਲ ਹੈ ਨਾ, ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰਕੇ ਤੇ ਅੰਦਰ ਨੂੰ ਇਦਾਂ ਲਗਾ ਦੇਣੀ ਬਸ। ਤੇ ਪੇਚਕਸ ਲਾ ਕੇ ਨਾ ਉੱਤੇ ਨਟ ਮਿਲਦੀ ਵਾ, ਤਾਰ ਨਾ ਬੰਦ। ਜਾਲੀ ਤਾਂ ਜੀ ਸਾਨੂੰ ਕੋਈ ਨਹੀਂ ਲੱਭੀ, ਜੇ ਲੱਭਣੀ ਹੈ ਤੇ ਆਹ ਖੱਡਾ ਦੇਖੋ ਜੀ ਕਿੰਨਾ ਡੂੰਘਾ ਪੈ ਗਿਆ ਮੁਕੱਦਸ। ਆਹ ਦੇਖ, ਤੇ ਇਹ ਪਾਣੀ ਇੱਥੋਂ ਹੀ ਆਪਣੀ ਨੀਹਾਂ ਲੈ ਜਾਣਾ, ਇੱਥੋਂ ਐਂ ਕਰਕੇ ਇੱਥੇ ਮਿੱਟੀ ਸੁੱਟ ਲਈਏ। ਇੱਕ ਤਾਂ ਇਹ ਖੱਡਾ ਪੈ ਗਿਆ ਜੀ, ਦੂਜਾ ਜੀ ਆਹ ਦੇਖੋ ਪਾਣੀ ਦੇ ਨਾਲ ਇਹ ਸੜਕ ਦੇ ਵਿੱਚ ਖੱਡਾ ਪੈ ਗਿਆ, ਇਹ ਵੀ ਬੰਦ ਕਰਨੀ ਪੈਣੀ। ਓਏ ਹੋਏ ਹੋਏ ਹੋਏ, ਆਹ ਦੇਖੋ ਆਹ ਤਾਂ ਪੂਰਾ ਟੋੜਾ ਬਣਿਆ ਪਿਆ, ਖੱਡਾ ਵੱਡਾ ਸਾਰਾ। ਆਹ ਜਿਹੜਾ ਗਟਰ ਨਵਾਂ ਬਣਾਇਆ ਸੀ ਉਹਦੇ ਨਾਲ ਵੀ ਆ ਪਾਣੀ ਬਾਰਿਸ਼ ਦਾ, ਇਹ ਸਾਰੇ ਅੱਗੇ ਤੋੜ ਤੱਕ ਬਣੇ ਪਏ। ਹਾਲ ਤਾਂ ਇਹ ਖੱਡਾ ਤੇ ਇਹ ਖੱਡਾ ਪੂਰਨੇ ਜਿਹੜਾ ਆਪਣੇ ਘਰ ਦੇ ਅੱਗੇ ਹੈ, ਬਾਕੀ ਫਿਰ ਬਾਅਦ ਦੇਖਿਆ ਜਾਏਗਾ। ਟੋਇਆ, ਮੈਂ ਕਿਹਾ ਗਟਰ ਜਿਹੜਾ ਟੋਇਆ ਬਣੀ ਹੈ ਨਾ। ਮਾਸ਼ਾਅੱਲਾ ਜੀ ਜਿਹੜਾ ਖੱਡਾ ਵਾ ਨਾ ਉਹ ਵੀ ਪੋਰ ਦਿੱਤਾ, ਇੱਧਰ ਵਾਲਾ ਵੀ ਤੇ ਆਲਾ ਕਿਆਰੀ ਵਾਲਾ ਖੱਡਾ ਉਹ ਵੀ ਪੋਰ ਦਿੱਤਾ ਵਾ ਜੀ। ਮਾਸ਼ਾਅੱਲਾ ਜੀ ਦਰਵਾਜ਼ਾ ਵੀ ਵਾਸ਼ ਕਰ ਦਿੱਤਾ, ਥੜੀ ਵੀ ਵਾਸ਼ ਹੋ ਗਈ।